ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ। ਪੰਜਾਬੀ ਸਾਂਝ ਦੇ ਨਾਲ ਤੁਹਾਡੇ ਵਿੱਚ ਅਸੀਂ ਹਾਜ਼ਰ ਹਾਂ। ਇਹ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸਰਦਾਰ ਨੰਦ ਸਿੰਘ ਹਰਾਂ ਦੇ ਮਹੱਲਾਂ ਨੂੰ, ਅਤੇ ਇਹ ਅਸੀਂ ਜਾ ਰਹੇ ਹਾਂ। ਇਹ ਸਾਹਮਣੇ ਤੁਹਾਨੂੰ ਮਹੱਲ ਨਜ਼ਰ ਆ ਰਹੇ ਨੇ। ਇਹ ਮੀਆਂ ਜਮੀਲ ਅਹਿਮਦ ਸਾਹਿਬ, ਅਸੀਂ ਇਹਨਾਂ ਦੇ ਕੋਲ ਆਏ ਹਾਂ ਇਹਨਾਂ ਦਾ ਇਸ ਘਰਾਂ ਦਾ ਹਾਲ ਪੁੱਛਣ ਕਿ ਸਰਦਾਰ ਨੰਦ ਸਿੰਘ ਹਰਿਆਂ ਦਾ ਘਰ ਇੱਥੇ ਅੱਜ ਕੌਣ ਰਹਿੰਦਾ ਹੈ ਅਤੇ ਪਹਿਲੇ ਕਿਵੇਂ ਵਸਦੇ ਸਨ, ਹਿਸਟਰੀ ਕੀ ਹੈ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਜੀ। ਜੀ ਸਾਨੂੰ ਦੱਸੋ ਇਹਨਾਂ ਦੇ ਸਰਦਾਰ ਨੰਦ ਸਿੰਘ ਦੇ ਮਹਿਲ ਦੇ ਬਾਰੇ। ਇਹ ਜੀ ਸਰਦਾਰ ਨੰਦ ਸਿੰਘ ਫੈਮਿਲੀ ਨੂੰ ਸਤਿ ਸ੍ਰੀ ਅਕਾਲ ਜੀ ਸਾਡੀ ਤਰਫੋਂ, ਅਤੇ ਅਸੀਂ ਬੜੀ ਵਧਾਈ ਵੀ ਦਿਆਂਗੇ ਵਿਖਾਣ ਦੀ ਖੁਸ਼ੀ ਦੇ ਵਿੱਚ ਆਪਣੀ ਤਰਫੋਂ ਕਿ ਸਾਨੂੰ ਬੜਾ ਇਹ ਮੌਕਾ ਮਿਲਿਆ ਇਹ YouTube ਦੀ ਇਸਾਦਤ ਦੇ ਜ਼ਰੀਏ ਕਿ ਇਹ ਰੱਬ ਨੇ ਆਪਣੇ ਜਿਹੜੇ ਨੇ ਥੋੜ੍ਹੇ ਥੋੜ੍ਹੇ ਮੇਲ ਕਰਾਏ ਨੇ ਕਿ ਆਪਾਂ ਆਪਣੀਆਂ ਪਿਆਰ ਵਾਲੀਆਂ ਪਿਛਲੀਆਂ ਬਜ਼ੁਰਗਾਂ ਦੀਆਂ ਵੱਡਿਆਂ ਦੀਆਂ ਯਾਦਾਂ ਨੂੰ ਤੇ ਤਾਜ਼ਾ ਕਰ ਲਈਏ। ਅਤੇ ਬੜੀ ਵੱਡੀ ਖਵਾਇਸ਼ ਸੀ ਕਿ ਅਸੀਂ ਸਰਦਾਰ ਨੰਦ ਸਿੰਘ ਦਾ ਉਹ ਮਹੱਲ ਵਹਾਈਏ ਕਿ ਜਿਹੜੇ ਕਦੀ ਇੱਥੇ ਬਾਦਸ਼ਾਹ ਸਨ, ਅਤੇ ਅੱਜ ਵੀ ਅਸੀਂ ਉਹਨਾਂ ਦੇ ਵਾਸਤੇ ਜਿਹੜੀ ਇਹ ਦੁਆ ਹੈ, ਜਿਹੜੇ ਸ਼ਬਦ ਨੇ, ਅਸੀਂ ਇਹੀ ਕਹਾਂਗੇ ਕਿ ਰੱਬ ਸੋਹਣਾ ਉੱਥੇ ਵੀ ਸਰਦਾਰ ਸਾਹਿਬ ਦੇ ਪਰਿਵਾਰ ਦੀਆਂ ਬਾਦਸ਼ਾਹੀਆਂ ਬਣਾਈਆਂ ਰੱਖੇ ਅਤੇ ਉਹਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਅਸੀਂ ਉਹਨਾਂ ਵਾਸਤੇ ਵੀ ਇਹ ਦੁਆ ਕਰਨੇ ਆ ਕਿ ਉਹਨਾਂ ਦੀਆਂ ਰੱਬ ਸੋਹਣਾ ਮਹਾਰਾਜ ਉਹਨਾਂ ਦੀਆਂ ਸੱਚਾ ਗੁਰੂ ਉਹਨਾਂ ਦੀਆਂ ਬਾਦਸ਼ਾਹੀਆਂ ਬਣਾਈ ਰੱਖੇ। ਲਓ ਜੀ, ਅਸੀਂ ਆ ਗਏ ਹਾਂ ਸਰਦਾਰ ਨੰਦ ਸਿੰਘ ਦੇ ਮਹੱਲ ਦੇ ਸਾਹਮਣੇ, ਜਿਹਨੂੰ ਕਿ ਲਲਿਆਣੀ ਦੀ ਤਾਰੀਖ ਦਾ ਕਿਲ੍ਹਾ ਕਿਹਾ ਜਾਂਦਾ ਹੈ। ਇਹ ਏਡਾ ਖੂਬਸੂਰਤ ਕਿਲ੍ਹਾ ਸੀ ਕਿ ਅੱਜ ਵੀ ਇਹ ਦੱਸਦਾ ਪਿਆ ਇਹ ਕਿਲ੍ਹਾ ਕਿ ਕਦੀ ਜਦੋਂ ਮੇਰੇ ਵਿੱਚ ਮੇਰਾ ਪਰਿਵਾਰ ਸੀ, ਜਿਹੜੀਆਂ ਪੀੜ੍ਹੀਆਂ ਵੱਸਦੀਆਂ ਸਨ ਜਿਨ੍ਹਾਂ ਨੇ ਇਹਨੂੰ ਬਣਾਇਆ ਸੀ ਇਸ ਮਹੱਲ ਨੂੰ, ਜਿਸ ਤਰ੍ਹਾਂ ਉਹ ਵਕਤ ਦੇ ਨਾਲ ਦਿਲ ਬਰਦਾਸ਼ਤਾ ਹੋ ਗਿਆ ਅਤੇ ਇਹ ਜਿਸ ਤਰ੍ਹਾਂ ਉਹ ਪਰਿਵਾਰ ਦੁਖੀ ਹੋ ਗਿਆ ਵਕਤ ਦੀਆਂ ਹਨੇਰੀਆਂ ਦੇ ਵਿੱਚ, ਵਕਤ ਨੇ ਗੁੰਮ-ਸੁੰਮ ਕਰ ਦਿੱਤਾ, ਅਤੇ ਇਸੇ ਤਰ੍ਹਾਂ ਹੀ ਇਹ ਮਹੱਲ ਦੀ ਵੀ ਬੇਵੀਰਾਨੀ ਜਿਹੜੀ ਸੀ ਸ਼ੁਰੂ ਹੋ ਗਈ। ਇਹਦੇ ਵਿੱਚ ਆਏ ਨੇ ਸਾਡੇ ਵੀਰ ਭਰਾ ਆਏ ਨੇ, ਇਹਦੇ ਵਿੱਚ ਬਰਨਾਲੇ ਦਾ ਪਰਿਵਾਰ ਇੱਥੇ ਆਇਆ, ਮੁਸਲਮਾਨ ਸੰਧੂ ਜੱਟ ਜਿਹੜੇ ਨੇ ਨਾ ਵੀਰ, ਉਹ ਆਣ ਕੇ ਤੇ ਇਹਦੇ ਵਿੱਚ ਆਣ ਕੇ ਵਸੇ ਨੇ, ਅਤੇ ਹੁਣ ਵੀ ਉਹ ਜਿਹੜਾ ਨਾ ਸਾਰਾ ਪਰਿਵਾਰ ਉਹ ਇਹਦੇ ਵਿੱਚ ਵੱਸਦਾ ਪਿਆ ਹੈ ਅਤੇ ਆਪਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਸੋਹਣੀ ਤਰ੍ਹਾਂ ਸਾਰੇ ਗੁਜ਼ਾਰਨ ਡਹਿ ਨੇ। ਲੇਕਿਨ ਵਕਤ ਦੇ ਸਮੇਂ ਦੇ ਨਾਲ ਨਾਲ ਇਹਦੇ ਵਿੱਚੋਂ ਕੁਝ ਪਰਿਵਾਰ ਜਿਹੜੇ ਨੇ ਚਲੇ ਗਏ ਨੇ, ਅਤੇ ਇਹ ਦਰਵਾਜ਼ਾ ਜਿਹੜਾ ਨਾ ਬੇਟਾ, ਦਰਵਾਜ਼ੇ ਦੀ ਲੋਕੇਸ਼ਨ ਦਿਖਾਣੀ ਹੈ, ਦਰਵਾਜ਼ਾ ਇੱਕ ਵਾਰੀ ਬੰਦ ਕਰ ਦਿਓ। ਅਤੇ ਇਹ ਦੇਖੋ ਇਹ ਕਿੰਨੀਆਂ ਖੂਬਸੂਰਤ ਉਹ ਗੈਲਰੀਆਂ ਬਣੀਆਂ ਨੇ ਬਾਹਰ, ਜਿਨ੍ਹਾਂ ਦੇ ਵਿੱਚ ਕਹਿ ਲਓ ਕਿ ਉਸ ਵਕਤ ਦੀਆਂ ਅਸੀਂ ਤਾਂ ਮਹਾਰਾਣੀਆਂ ਹੀ ਕਹਿ ਸਕਦੇ ਹਾਂ। ਉਹ ਸਾਡੇ ਵੀਰ ਮਹਾਰਾਜਾ ਜਿਹੜੇ ਸਨ, ਜਿਨ੍ਹਾਂ ਦੇ ਮਹੱਲ ਸੀ, ਉਹ ਜਿੰਨਾ ਚਿਕਰ ਵਸੇ ਉਹਨਾਂ ਨੇ ਭਰਪੂਰ ਤਰੀਕੇ ਦੇ ਨਾਲ ਇਹਦੀ ਖੂਬਸੂਰਤੀ ਨੂੰ ਉਜਾਗਰ ਕੀਤਾ। ਲੇਕਿਨ ਅੱਜ ਵਕਤ ਦੇ ਨਾਲ ਨਾਲ ਜਿਹੜਾ ਨਾ ਇਹਦੀ ਹਾਲਤ ਖਸਤਾ ਹੁੰਦੀ ਗਈ ਹੈ। ਇਹ ਦਰਵਾਜ਼ਾ ਹੈ, ਇਹ ਦਰਵਾਜ਼ੇ ਦੇ ਉੱਤੇ ਇਹ ਜਿੱਥੇ ਦੋ ਹੈ ਕਿ ਲੱਗੇ ਨੇ ਆਪਣੇ ਇਸ਼ਤਿਹਾਰ ਵਗੈਰਾ, ਇੱਥੇ ਇੱਕ ਬੜਾ ਪਿਆਰਾ ਸ਼ੇਰ ਤਹੀਜਾ ਹੋਇਆ ਹੈ ਫਾਰਸੀ ਦਾ, ਜਿਹਦੇ ਵਿੱਚ ਸਰਦਾਰ ਦਿਆਲ ਸਿੰਘ ਦਾ ਨਾਂ, ਸਰਦਾਰ ਨੰਦ ਸਿੰਘ ਦਾ ਨਾਂ,
ਸਰਦਾਰ ਕਰਮ ਸਿੰਘ ਦਾ ਨਾਂ ਇਸ ਇਸ਼ਤਿਹਾਰ ਦੇ ਵਿੱਚ ਲਿਖਿਆ ਹੋਇਆ ਹੈ ਤੇ ਬੜਾ ਪਿਆਰਾ ਸ਼ੇਰ ਹੈ, ਲੇਕਿਨ ਅੱਜ ਇਸ਼ਤਿਹਾਰਾਂ ਦੀ ਵਜ੍ਹਾ ਤੋਂ ਪੜ੍ਹਿਆ ਨਹੀਂ ਜਾਂਦਾ। ਇਹ ਉਹ ਮੇਨ ਦਰਵਾਜ਼ਾ ਹੈ ਜਿਹਦੇ ਥਾਣੀ ਆਪਾਂ ਦਾਖਲ ਹੋਵਾਂਗੇ ਤੇ ਇਹ ਨਾਲ ਜਿਹੜਾ ਸਾਰਾ ਸਾਈਡ ਦਾ ਸੈਟਅਪ ਬਣਿਆ, ਇਹ ਕਿੱਡੀਆਂ ਖੂਬਸੂਰਤ ਜਿਹੜੀਆਂ ਨੇ ਇਹਦੀਆਂ ਬਾਰੀਆਂ, ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ, ਇਹ ਖੂਬਸੂਰਤ ਬਾਰੀਆਂ, ਇਹਨਾਂ ਦੇ ਉੱਤੇ ਜਿਹੜੀ ਇਹ ਕਸ਼ੀਦਾਕਾਰੀ ਯਾਨੀ ਕਿ ਖੂਬਸੂਰਤ ਇੱਕ ਡਿਜ਼ਾਈਨਿੰਗ ਹੋਈ ਹੈ ਜਿਹੜੀ ਕਿ ਵਾਧਿਆ ਨਜ਼ਰ ਆਉਂਦੀ ਪਈ ਹੈ। ਤੇ ਅੱਜ ਉਸ ਸਮੇਂ ਦੇ ਨਾਲ ਸਮੇਂ ਦਿਆਂ ਉਹਨਾਂ ਬੇਰਹਿਮ ਥੱਪੜਾਂ ਦੇ ਵਿੱਚ ਕਹਿ ਸਕਦੇ ਹੋ ਕਿ ਇਹ ਵਿਚਾਰੇ ਇਹ ਮੱਧਮ ਪੈ ਗਈਆਂ ਨੇ ਦੀਵਾਰਾਂ, ਇਹਨਾਂ ਦੀ ਉਹ ਹਿਫਾਜ਼ਤ ਨਹੀਂ ਹੋ ਸਕੀ। ਸਾਨੂੰ ਅਫਸੋਸ ਹੈ, ਆਪਣੇ ਆਪ 'ਤੇ ਅਫਸੋਸ ਹੈ ਕਿ ਅਸੀਂ ਜਾਂ ਸਾਡੇ ਰਹਿਣ ਵਾਲੇ ਵੀਰ ਜਿਹੜੇ ਇੱਥੇ ਸਨ ਉਹ ਸਰਦਾਰ ਨੰਦ ਸਿੰਘ ਵਰਗੇ ਨਹੀਂ ਸਨ ਹੈਗੇ, ਨਾ ਉਹ ਸਰਦਾਰ ਕਰਮ ਸਿੰਘ ਵਰਗੇ ਸਨ, ਨਾ ਉਹ ਸਰਦਾਰ ਦਿਆਲ ਸਿੰਘ ਵਰਗੇ ਸਨ। ਮੈਂ ਜੀ ਇਹ ਮੇਰੇ ਵੀਰ ਪਿਆਰੇ ਅਬਦੁਲ ਹਮੀਦ ਜੱਟ ਸਾਹਿਬ, ਅਸੀਂ ਉਹਨਾਂ ਦੇ ਘਰ ਹੁਣ ਜਾਣ ਡਏ ਹਾਂ ਤਾਂ ਕਿ ਉਹਨਾਂ ਨਾਲ ਰਾਬਤਾ ਕਰਕੇ ਤੇ ਵੀਰਾਂ ਨੂੰ ਇਹ ਅੰਦਰ ਦੀ ਸਾਰੀ ਜਿਹੜੀ ਹੈ ਮਹੱਲ ਦੀ ਸੈਰ ਕਰਾਈ ਜਾਵੇ। ਤੇ ਆਪਾਂ ਦਸਤਖਤ ਦਿੰਦੇ ਹਾਂ, ਦਰਵਾਜ਼ਾ ਖੜਕਾਉਂਦੇ ਹਾਂ। ਕਾਰੀ ਸਾਹਿਬ, ਕਾਰੀ ਅਬਦੁਲ ਹਮੀਦ ਸਾਹਿਬ, अस्सलामुअलैकुम जी। क्या हाल है साहब? ठीक हो? बहुत सारी खैर है जी। अस्सलामुअलैकुम भाई, बच्चा पार्टी भाई, चेयरमैन साहब, बच्चा पार्टी भाई, सारी माशाल्लाह भाई, माशाल्लाह भाई, माशाल्लाह भाई। ਇਹ ਜੀ ਮੇਰੇ ਭਰਾ ਨੇ ਚੌਧਰੀ ਅਬਦੁਲ ਹਮੀਦ ਜੱਟ ਸੰਧੂ ਬਰਨਾਲੀਆ। ਇਹ ਮੇਰੇ ਭਰਾ ਇਹ ਬਰਨਾਲੇ ਤੋਂ ਮਾਈਗ੍ਰੇਟ ਹੋ ਕੇ ਇਹਨਾਂ ਦੇ ਬਜ਼ੁਰਗ ਆਏ ਸੀ ਤੇ ਇਹਨਾਂ ਦਾ ਸਾਰਾ ਜਿਹੜਾ ਪਰਿਵਾਰ ਸੀ ਉਹ ਇੱਥੇ ਆਣ ਕੇ ਵਸਿਆ ਤੇ ਬੜੀ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਖੱਟਣ ਜਿਹੜੇ ਸੀ, ਔਖੇ ਜਿਹੜੇ ਪੈਂਡੇ ਸੀ, ਜਿਹੜਾ ਸਫ਼ਰ ਸੀ ਉਹ ਇਹਨਾਂ ਨੇ ਕੱਟਿਆ ਬੜੀ ਮਿਹਨਤ ਦੇ ਨਾਲ, ਆਪਣੇ ਬਜ਼ੁਰਗਾਂ ਦੇ ਨਾਲ ਰਲ ਕੇ ਤੇ ਮਿਹਨਤ ਕੀਤੀ ਸਾਰੇ ਇਹਨਾਂ ਦੇ ਪਰਿਵਾਰ ਨੇ। ਤੇ ਅੱਜ ਇਹਨਾਂ ਦੇ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਸਾਰੇ ਹੀ ਖੁਸ਼ਹਾਲੀ ਦੀ ਤਰਫ ਨਾਮਜ਼ਦ ਨੇ। ਤੇ ਇਹਨੇ ਜੀ ਚੌਧਰੀ ਸਾਹਿਬ, ਅਸੀਂ ਹੁਣ ਆਏ ਸਾਂ ਕਿ ਤੁਸੀਂ ਸਾਨੂੰ ਅੱਜ ਇਹ ਟਾਈਮ ਦਿੱਤਾ, ਮੌਕਾ ਦਿੱਤਾ ਹੈ ਤੇ ਤੁਸੀਂ ਸਾਨੂੰ ਹੁਣ ਜਿਹੜੀ ਕੋਈ ਮਹੱਲ ਦੀ ਸੈਰ ਕਰਾ ਦਿਓ ਤਾਂ ਕਿ ਅਸੀਂ ਉਹਨਾਂ ਨੂੰ ਸਰਦਾਰ ਨੰਦ ਸਿੰਘ ਦੀ ਫੈਮਿਲੀ ਨੂੰ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ, ਆਪਾਂ ਉਹਨਾਂ ਨੂੰ ਇਹ ਦਿਖਾਈਏ ਆਪਣੇ ਵੀਰਾਂ ਨੂੰ। ਠੀਕ ਹੈ, ਤੇ ਇਸ ਵਾਸਤੇ ਹਾਜ਼ਰ ਹੋਏ ਆ ਤੇ ਮਿਹਰਬਾਨੀ ਕਰੋ। ਠੀਕ ਹੈ। ਤੇ ਇਹ ਜੀ ਮੇਰਾ ਵੀਰ, ਅਕਸਰ ਅਸੀਂ ਆਣੇ ਆ ਜਾਂਦੇ ਆ ਤੇ ਕਬੱਡੀ ਦਾ ਬੜਾ ਪਲੇਅਰ ਹੈ ਆਪਣੇ ਵਕਤ ਦੇ ਵਿੱਚ, ਨਾਲੇ ਸਾਡਾ ਸ਼ਾਗਿਰਦ ਵੀ ਹੈ, ਸਾਡਾ ਵੀਰ ਵੀ ਹੈ। ਅਸੀਂ ਰਲ ਕੇ ਬੜੀ ਕਬੱਡੀ ਖੇਡਦੇ ਰਹੇ ਹਾਂ ਤੇ ਪਾਕਿਸਤਾਨ ਦੇ ਜਿਹੜੇ ਨੇ ਸਿਲੈਕਟਡ ਖਿਡਾਰੀਆਂ ਵਿੱਚੋਂ ਅੱਲਾ ਨੇ ਇਹਨਾਂ ਨੂੰ ਇੱਜ਼ਤ ਸ਼ੋਹਰਤ ਦਿੱਤੀ ਤੇ ਸਾਨੂੰ ਵੀ ਦਿੱਤੀ। ਤੇ ਅਕਸਰ ਅਸੀਂ ਆਣੇ ਹੁੰਦੇ ਸਾਂ ਤੇ ਪੁੱਛ ਰਹੇ ਨੇ, ਹਾਂ ਚੌਧਰੀ ਸਾਹਿਬ ਆ ਜਿਹੜੇ ਸਫੈਦ ਪੱਥਰ ਨੇ ਲੱਗੇ ਹੋਏ ਨੇ, ਆ ਜਿਹੜੇ ਪੱਥਰ ਸਫੈਦ, ਇਹਨਾਂ ਪੱਥਰਾਂ ਦੀ ਕੀ ਅਹਿਮੀਅਤ ਹੈ? ਇਹਨਾਂ ਪੱਥਰਾਂ ਦੀ ਕੀ ਅਹਿਮੀਅਤ ਹੈ? ਤੇ ਚੌਧਰੀ ਸਾਹਿਬ ਦੱਸਦੇ ਹੁੰਦੇ ਸਨ ਕਿ ਕੋਈ ਬੰਦਾ ਆਇਆ, ਚੌਧਰੀ ਸਾਹਿਬ ਉਹ ਬੰਦੇ ਨੇ ਤੁਹਾਨੂੰ ਆਣ ਕੇ ਕੀ ਆਖਿਆ ਇਹਨਾਂ ਪੱਥਰਾਂ ਦੇ ਬਾਰੇ ਜੀ? ਉਹਨਾਂ ਨੇ ਪੱਥਰ ਵੇਖੇ ਆਣ ਕੇ। ਅੱਛਾ। ਉਹ ਕੋਈ ਗਾਹੀ ਲਾਹੌਰ ਉਹਨੇ ਕੋਈ ਕੋਠੀ ਤਿਆਰ ਕਰਦਾ ਪਿਆ। ਅੱਛਾ। ਉਹਦੇ ਨਾਲ ਇੱਕ ਮਿਸਤਰੀ ਸੀ। ਅੱਛਾ ਅੱਛਾ। ਇੱਕ ਉਹਨਾਂ ਦਾ ਯਾਰ ਸਾਨੂੰ ਉਧਰੋਂ ਦੋ ਛਤੀਰੀਆਂ ਤੇ ਚੰਗੀਆਂ ਹੀ ਘਰ ਦਾ ਜਿਹੜਾ ਨਾ ਆਪਣੀ ਨਮਾਰੀਆਂ ਬਣਾਉਣੀਆਂ। ਅੱਛਾ ਅੱਛਾ। ਤੇ ਪੱਥਰ ਵੇਖ ਕੇ ਤੇ ਮੈਨੂੰ ਆਦਾ ਜੀ ਇਹ ਪੱਥਰ ਸਾਨੂੰ ਦੋਵੇਂ ਪਸੰਦ ਆ ਗਏ ਨੇ, ਸਾਨੂੰ ਦੇ ਦੇ। ਅੱਛਾ। ਮੈਂ ਤੂੰ ਸਾਨੂੰ ਇਹੀ ਪੱਥਰ ਸਾਡੀ ਖੂਬਸੂਰਤੀ ਆ, ਅਸੀਂ ਕਿਉਂ ਤੈਨੂੰ ਪੱਥਰ ਬਿਲਕੁਲ ਸਾਡੇ ਮਹੱਲ ਦੀ ਸ਼ਾਨ ਹੈ, ਮਹੱਲ ਦੀ ਸ਼ਾਨ ਹੈ। ਬਿਲਕੁਲ ਬਿਲਕੁਲ ਸਹੀ ਆਖਿਆ। ਉਹਨਾਂ ਕਿਹਾ ਜੀ ਨਹੀਂ ਸਾਨੂੰ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ ਜੇ। ਮੈਂ ਪੈਸਿਆਂ ਦੀ ਗੱਲ ਹੀ ਨਹੀਂ ਹੈਗੀ। ਮੈਨੂੰ ਆਦਾ ਜੀ ਤੁਸੀਂ 1.5 ਲੱਖ ਰੁਪਇਆ ਤੁਹਾਨੂੰ ਅਸੀਂ ਦਿੰਦੇ ਹੁਣੇ ਸਾਡੇ ਕੋਲ ਦਾ ਪੱਥਰ ਦੇ ਤੁਹਾਨੂੰ ਇਹਨਾਂ ਨੇ ਬੇਤਾਸ਼ਾ ਪੈਸਿਆਂ ਦੀ ਆਫਰ ਕਰਤੀ। ਡੇਢ ਮੈਨੂੰ ਦੀ ਹੁਣੇ 1.5 ਲੱਖ ਦੇ ਦੋ। ਮੈਂ ਨਹੀਂ ਯਾਰ 1.5 ਲੱਖ ਦੀ ਨਹੀਂ ਗੱਲ। ਇਹਨੇ ਪੈਸੇ ਚੋਰੀ ਸਭ ਤੁਸੀਂ ਵੱਟ ਲੈਣੇ ਸੀ। ਮੈਂ ਨਾ ਮੈਨੂੰ ਤਾਂ ਮੈਂ ਵੱਟ ਸਕਦਾ, ਮੈਨੂੰ ਭਾਵੇਂ 3 ਲੱਖ ਵੀ ਦਿੰਦੇ 5 ਵੀ ਦਿੰਦੇ ਮੈਂ ਤਾਂ ਵੀ ਨਹੀਂ ਲੈਣਾ।
ਤਾਂ ਵੀ ਨਹੀਂ ਸੀ ਲੈਣਾ। ਇਹ ਸ਼ਾਨ ਹੈ ਇਸ ਮਹੱਲੇ ਦੀ, ਸਰਦਾਰ ਨੰਦ ਸਿੰਘ ਦੇ ਮਹੱਲੇ ਇਹ ਨਾਨਕ ਦੀ ਸਿੰਘ ਦੇ ਮਹੱਲ ਬੜੀ ਦੀ ਜੀ। ਸ਼ਾਨ। ਸਰਦਾਰ ਸਾਹਿਬ ਜੀ ਇਹ ਬੜੀ ਸ਼ਾਨ ਹੈ। ਹਾਂਜੀ। ਇਹ ਤੁਹਾਡੀਆਂ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਨੇ ਉੱਤੇ ਨਾਂ ਲਿਖਿਆ ਸਰਦਾਰ ਸਾਹਿਬ ਦਾ ਨਾਮ। ਆ ਉੱਤੇ ਨਾਂ ਵੀ ਲਿਖਿਆ ਹੈ ਸਰਦਾਰ ਸਾਹਿਬ ਦਾ। ਹਾਂ, ਉੱਤੇ ਨਾਂ ਲਿਖਿਆ ਜਿਹੜਾ ਨਜ਼ਰ ਨਹੀਂ ਆ ਰਿਹਾ ਸ਼ੇਰਾਂ ਵਿੱਚ ਨਾਂ ਲਿਖਿਆ ਸਰਦਾਰ ਦਿਆਲ ਸਿੰਘ। ਸਰਦਾਰ ਦਿਆਲ ਸਿੰਘ, ਸਰਦਾਰ ਨੰਦ ਸਿੰਘ ਤੇ ਸਰਦਾਰ ਕਰਮ ਸਿੰਘ। ਹਾਂ। ਇਹ ਉਹਨਾਂ ਨੇ ਮਹੱਲ ਜਿਹੜਾ ਸੀ ਬਣਾਇਆ ਸੀ। ਤੇ ਆਪਣਾ ਜਨਾਬ ਆਓ ਤਸ਼ਰੀਫ ਲਿਆਓ, ਚੌਧਰੀ ਸਾਹਿਬ ਆਪਾਂ ਟਾਈਮ ਦੇ ਰਹੇ ਨੇ ਤੇ ਆਪਾਂ ਇਹਨਾਂ ਨੂੰ ਅੰਦਰੋਂ ਜਿਹੜਾ ਨਾ ਇਹ ਹੁਣ ਦਿਖਾ ਦੇਈਏ। ਸਨ 47 ਭੁੱਲਦੀ ਨਹੀਂ ਓ ਹੋ ਜਦੋਂ ਵਰਤਿਆ ਭਾਣਾ ਅਜਮੇਰ ਸ਼ਰੀਫ ਉਹਨਾਂ ਤੋਂ ਖੁੱਸ ਗਿਆ ਸਾਡੇ ਤੋਂ ਨਨਕਾਣਾ ਹੋ ਅੱਜ ਵੀ ਦਿਲ ਭਰ ਆਉਂਦਾ ਏ ਕਰ ਚੇਤੇ ਵਕਤ ਪੁਰਾਣਾ ਸਾਬ ਪਨ ਗੋਟੇ ਖੁੱਲ ਜੇ ਪਾਟਰੀ ਦਿਲ ਚਾਹੁੰਦਾ ਲਾਹੌਰ ਨੂੰ ਜਾਣਾ ਹੋ ਦਿਲ ਚਾਹੁੰਦਾ ਲਾਹੌਰ ਨੂੰ ਜਾਣਾ ਲਓ ਜੀ ਇਹ ਹੁਣ ਭਾਈ ਅਬਦੁਲ ਮੀਰ ਸਾਹਿਬ ਨੂੰ ਉਹਨਾਂ ਨੂੰ ਕਿਹਾ ਕਿ ਸਾਨੂੰ ਅੰਦਰ ਕਮਰੇ ਵੀ ਦਿਖਾਓ ਜੀ। ਇਹ ਅਸੀਂ ਅੰਦਰ ਕਮਰਿਆਂ ਦੇ ਵਿੱਚ ਦਾਖਲ ਹੋ ਰਹੇ ਹਾਂ ਜੀ। ਅਸੀਂ ਇਹ ਵੀ ਕਿਚਨ ਤੇ ਇਹ ਦੇਖੋ ਇਹ ਡਾਟ ਕੈਸੀ ਪਿਆਰੀ ਬਣੀ ਹੈ, ਬਹੁਤ ਖੂਬਸੂਰਤ ਡਾਟ ਬਣੀ ਹੈ। ਤੇ ਇਸੇ ਤਰ੍ਹਾਂ ਹੀ ਇਹ ਛੱਤਾਂ ਦੇਖ ਲਓ, ਉਹੋ ਹੀ ਛੱਤਾਂ ਬਣੀਆਂ ਹੋਈਆਂ ਨੇ ਸਰਦਾਰ ਸਾਹਿਬ ਦੀਆਂ। ਬਹੁਤ ਖੂਬਸੂਰਤ ਛੱਤਾਂ ਨੇ। ਜਿਸ ਤਰ੍ਹਾਂ ਵੀ ਆਪਣੀ ਹਿੰਮਤ ਦੇ ਮੁਤਾਬਕ ਇਹਨੂੰ ਰੋਗਨ ਕਰਦੇ ਰਹੇ ਨੇ, ਇਹਦੀ ਮੇਨਟੇਨ ਕਰਦੇ ਰਹੇ ਨੇ। ਇਸੇ ਤਰ੍ਹਾਂ ਹੀ ਇਹ ਪੁਰਾਣੀਆਂ ਇਹ ਗੜਾਸੀਆਂ ਬਣੀਆਂ ਨੇ ਸਰਦਾਰ ਨੰਦ ਸਿੰਘ ਦੇ ਹੱਥਾਂ ਦੀਆਂ। ਇਹ ਦੇਖੋ ਚੀਜ਼ਾਂ ਪਈਆਂ ਹੋਈਆਂ ਨੇ ਉਹਨਾਂ ਦੇ ਉੱਤੇ। ਇਹ ਸਭ ਪੁਰਾਣੀਆਂ ਚੀਜ਼ਾਂ ਬਣੀਆਂ ਨੇ ਕਿ ਇਹਨਾਂ ਦੇ ਉੱਤੇ ਇਹਨਾਂ ਨੇ ਆਪਣੀ ਸਹੂਲਤ ਦੀਆਂ ਚੀਜ਼ਾਂ ਰੱਖੀਆਂ ਨੇ। ਇਸੇ ਤਰ੍ਹਾਂ ਹੀ ਇਹ ਪੌੜੀਆਂ ਦੇ ਥੱਲੇ ਜਿਹੜੇ ਨੇ ਨਾ, ਇਹ ਕਹਿ ਲਓ ਵੀ ਇੱਕ ਜਿਵੇਂ ਕਹਿ ਲਓ ਫਾਲਤੂ ਜਗ੍ਹਾ ਦੇ ਵਿੱਚ ਇਹ ਖੁਫੀਆ ਗੈਲਰੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ 100 ਬੰਦਾ ਆਪਣਾ ਘਰ ਦਾ ਵਧਿਆ ਘੜਿਆ ਸਮਾਨ ਰੱਖ ਲੈਂਦਾ। ਇਸੇ ਤਰ੍ਹਾਂ ਹੀ ਇਹ ਗੈਲਰੀ ਬਣੀ ਹੈ। ਇਸੇ ਤਰ੍ਹਾਂ ਹੀ ਇਹ ਗੈਲਰੀ ਬਣੀ ਹੈ। ਇਹਦੇ ਨਾਲ ਆ ਦੀਵਾਰ ਦਾ ਹਿੱਸਾ ਆ ਜਾਂਦਾ ਹੈ, ਆਲਾ ਬਣਿਆ ਦੀਵਾਰ ਦੇ ਵਿੱਚ। ਇਸੇ ਤਰ੍ਹਾਂ ਹੀ ਇਹ ਬਾਹਰ ਨੂੰ ਦੀਵਾਰਾ ਬਣਿਆ ਹੈ। ਇਹ ਉਹ ਕਿੱਲੀਆਂ ਲੱਗੀਆਂ ਨੇ ਬੜੀਆਂ ਖੂਬਸੂਰਤ, ਜਿਹੜੀਆਂ ਕਦੀ ਵਕਤ ਦੇ ਸਮੇਂ ਦੇ ਨਾਲ ਜਿਸ ਵੇਲੇ ਸਰਦਾਰ ਸਾਹਿਬ ਬਾਹਰੋਂ ਆਉਂਦੇ ਹੋਣਗੇ ਤੇ ਆਪਣੀ ਪੱਗ ਇੱਥੇ ਲਾ ਕੇ ਇਹ 200 ਤੇ ਰੱਖਦੇ ਹੋਣੇ ਨੇ। ਇਹ 200 ਕਿੱਲੀ ਚੌਧਰੀ ਸਾਹਿਬ ਤਕਰੀਬਨ ਸੀ। ਹਾਂ, 200 ਇਹ ਮਹੱਲ ਦੇ ਵਿੱਚ ਜੀ ਚੌਧਰੀ ਸਾਹਿਬ ਦੱਸਦੇ ਨੇ ਵੀ ਕੋਈ 200 ਕਿੱਲੀ ਸੀ ਜਿਹੜੀ ਲੱਗੀ ਹੋਈ ਸੀ। ਇਸੇ ਤਰ੍ਹਾਂ ਚੌਧਰੀ ਸਾਹਿਬ ਅਗਲਾ ਕਮਰਾ ਦਿਖਾਓ ਜੀ। ਹੁਣੇ ਇਸੇ ਕਮਰੇ ਦੀ ਆਪਾਂ ਗਾਂਹ ਨੂੰ ਹੋ ਜਾਂਦੇ ਆ ਜੀ। ਇਹ ਜੀ ਬੜੇ ਚੰਗੇ ਭਲੇ ਵਸੇ ਤੇ ਸਾਂ ਚੰਗੇ ਘਰ-ਵਾਰ ਸੀ ਸਨ 47 ਵਿੱਚ ਐਸੀ ਪਈ ਮਾਰ ਸੀ ਬਚਪਨ ਵਾਲਾ ਯਾਰ ਨਾਸਰ ਮਿਲਾ ਦੇ ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ ਫੇਰ ਮੈਨੂੰ ਪੁੱਤਰਾ ਇਹਨੇ ਜਿਹੜਾ ਆਖਰੀ ਕਮਰਾ ਹੈ ਜੀ, ਇਹ ਆਖਰੀ ਕਮਰਾ ਹੈ। ਤੇ ਇਹ ਵੇਖੋ ਜੀ ਇਹਦੀ ਵੀ ਇਹ ਵੀ ਦੇਖੋ ਜੀ ਸੰਦੂਖੀ ਛੱਤਾਂ ਬਣੀਆਂ ਹੋਈਆਂ ਨੇ ਫਟਿਆਂ ਦੀਆਂ ਬਿਹਤਰੀਨ। ਅੱਜ ਵੀ ਉਹਨਾਂ ਆਪਣੀ ਹਿੰਮਤ ਦੇ ਮੁਤਾਬਕ ਇਹਦੀ ਮੇਨਟੇਨ ਕੀਤੀ, ਇਹਦੀ ਕਲੀ ਸ਼ਲੀ, ਇਹਦਾ ਰੰਗ, ਇਹਦਾ ਸਾਰਾ ਕੀਤਾ ਹੋਇਆ ਹੈ। ਤੇ ਇਸੇ ਤਰ੍ਹਾਂ ਘੁੰਮ ਕੇ ਆ ਵੇਖੋ ਇਹ ਹਵਾਦਾਰ ਕਮਰੇ ਦੇ ਉੱਤੇ ਜਿਹੜੇ ਰੌਂਸ ਬਣੇ ਸੀ ਕਿ ਹਵਾ ਕਮਰਿਆਂ ਨੂੰ ਆਵੇਗੀ ਦਰਵਾਜ਼ਿਆਂ ਦੇ ਉੱਤੋਂ। ਇਹ ਕਮਰੇ ਦਰਵਾਜ਼ਿਆਂ ਦੇ ਉੱਤੋਂ ਇਹਨਾਂ ਨੂੰ ਖੋਲ ਦਿੰਦੇ ਹਨ ਤਾਂ ਕਿ ਪਿਛਲੇ ਕਮਰਿਆਂ ਨੂੰ ਹਵਾ ਆਵੇ। ਤੇ ਇਸੇ ਤਰ੍ਹਾਂ ਹੀ ਇਹ ਉਹ ਪੁਰਾਣੀਆਂ ਆਲੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਉਸ ਵਕਤ ਦੀਵਾ ਬਾਲ ਲੈਂਦੇ ਹਾਂ ਜਾਂ ਕੋਈ ਦੁੱਧ ਦਾ ਗਲਾਸ ਰੱਖ ਲੈਂਦੇ ਹਾਂ ਜਾਂ ਪਾਣੀ ਦਾ ਗਲਾਸ ਰੱਖ ਲੈਂਦੇ ਸਾਂ। ਆ ਗਿਆ ਨਾ ਕਿੰਨੀਆਂ
ਇਸੇ ਤਰ੍ਹਾਂ ਹੀ ਇਹ ਕਿੱਲੀਆਂ ਬਣੀਆਂ ਹੋਈਆਂ ਨੇ ਹਰ ਕਮਰੇ 'ਚ 8-8 ਕਿੱਲੀਆਂ 8-8 ਚੌਧਰੀ ਸਾਹਿਬ ਦੱਸਦੇ ਨੇ ਇਹ ਇਹਦੀ ਸਾਈਡ ਹੋ ਗਈ ਤੇ ਤਕਰੀਬਨ ਇਹ ਕਮਰਾ ਮੁਕੰਮਲ ਵੀਰਾਂ ਨੂੰ ਵਹਾ ਦਿੱਤਾ ਹੈ। ਹੁਣ ਆਪਾਂ ਇਸ ਤੋਂ ਇਹ ਨੁੱਕਰ ਵਾਲਾ ਕਮਰਾ ਇਹ ਸਾਰਾ ਇਹਦਾ ਤੁਹਾਨੂੰ ਹਾਲ ਅਸੀਂ ਦਿਖਾਇਆ ਕਿ ਹਾਲ ਕਿੰਨਾ ਖੂਬਸੂਰਤ ਹੈ। ਇਹ ਦਰਵਾਜ਼ੇ ਆ ਬਾਰੀਆਂ ਵਿੰਡੋ ਲੱਗੀਆਂ ਨੇ ਸਾਰੀਆਂ ਇਹ ਬਿਆਰ ਦੀਆਂ ਇਹ ਤੁਹਾਡੇ ਹੱਥਾਂ ਦੀਆਂ ਬਣੀਆਂ ਹੋਈਆਂ ਨੇ। ਇਸੇ ਤਰ੍ਹਾਂ ਹੀ ਆ ਕੇ ਆ ਚੱਲਨੇ ਆ ਇਹਨਾਂ ਦੇ ਵਿੱਚ ਵੀ ਉਹਨਾਂ ਨੇ ਆਪਣੀ ਜ਼ਰੂਰਤ ਦੇ ਮੁਤਾਬਕ ਚੀਜ਼ਾਂ ਰੱਖੀਆਂ ਹੋਈਆਂ ਨੇ। ਇਹ ਦੇਖੋ ਇਹ ਵਾਲੇ ਬਣੇ ਨੇ ਵਿੱਚ ਦੀਵਾਰਾਂ ਦੇ ਇਹ ਸਾਰੀ ਇਹਦੀ ਲੋਕੇਸ਼ਨ ਇਹ ਇੱਕ ਗਾਰਡਨ ਇਹਨਾਂ ਨੇ ਬਦਲਿਆ ਸੀ। ਇਸੇ ਤਰ੍ਹਾਂ ਹੀ ਇਹ ਇਸ ਕਮਰੇ ਦੀ ਲੋਕੇਸ਼ਨ ਹੈ। ਇਹ ਦਰਵਾਜ਼ਾ ਜਿਹੜੀ ਬੰਦ ਕਰੇ ਨਾ ਪੁੱਤਰ ਦਰਵਾਜ਼ਾ ਬਾਹਰੋਂ ਦਿਖਾਈਏ ਬਾਹਰੋਂ ਤੂੰ ਅੰਦਰ ਹੋ ਜਾ। ਇਹ ਵੇਖੋ ਜੀ ਕਿੱਡੇ ਤਗੜੇ ਦਰਵਾਜ਼ੇ ਨੇ। ਇਹ ਦੇਖੋ ਇਸੇ ਤਰ੍ਹਾਂ ਹੀ ਇਹ ਸਾਰੇ ਦਰਵਾਜ਼ੇ ਨੇ ਬੜੇ ਖੂਬਸੂਰਤ ਨੇ। ਇਹ ਲੈਂਡ ਸੇ 3 ਕਮਰੇ ਬਣੇ ਨੇ ਇਹ 3 ਕਮਰੇ ਬਣੇ ਨੇ। ਇਹ ਇਹਨਾਂ ਦੀ ਡਿਜ਼ਾਈਨਿੰਗ ਇਹ ਸਾਰੀ ਇਹ ਕੁੰਡੇ ਲੱਗੇ ਉਹਨਾਂ ਕਿ ਆਲਮਾ ਇੱਕ ਦਿਨ ਟੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਉਹ ਸਾਡੇ ਵੀਰ ਟੁਰ ਗਏ ਨੇ। ਮੈਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਇਸ ਵਕਤ ਇਮੋਸ਼ਨਲ ਜਿਹਾ ਮੇਰੀ ਤਬੀਅਤ ਹੋ ਗਈ ਏ ਕਿਉਂਕਿ ਇਹ ਕਿੱਲੀਆਂ ਸਾਰੀਆਂ ਇਹ ਜੀ ਇਹ ਕਮਰਾ ਆ ਗਿਆ ਜੀ ਸੈਂਟਰ ਵਾਲਾ। ਇਸੇ ਤਰ੍ਹਾਂ ਵੇਖੋ ਸੰਦੂਖੀ ਛੱਤਾਂ ਕਿੱਡੀਆਂ ਖੂਬਸੂਰਤ ਨੇ। ਇਹ ਦੇਖੋ ਇਹ ਸਾਹਮਣੀ ਦੀਵਾਰ ਹੈ ਸਾਰੀ ਇਹ ਸਾਈਡ ਦੀ ਦੀਵਾਰ ਹੈ। ਇਹ ਦਰਵਾਜ਼ੇ ਨੇ ਇਹ ਚੜ੍ਹਦੇ ਤਾਂ ਦਰਵਾਜ਼ੇ ਨੇ ਤੁਹਾਡੇ ਮਹੱਲ ਦੇ ਜੀ। ਚੜ੍ਹਦੇ ਦਰਵਾਜ਼ੇ ਚੜ੍ਹਦੇ ਸੂਰਜ ਜਿੱਧਰ ਸੂਰਜ ਚੜ੍ਹਦਾ ਹੈ ਚੜ੍ਹਦੇ ਪਾਸੇ ਆ। ਇਸੇ ਤਰ੍ਹਾਂ ਹੀ ਇਹ ਸਾਈਡ ਹੈ ਮੁਕੰਮਲ। ਇਹ ਦੀਵਾਰਾਂ ਛੱਤਾਂ ਸਾਰੀਆਂ ਮੁਕੰਮਲ ਨੇ। ਇਹ ਵੀ ਇਹ ਪੁਰਾਣੀਆਂ ਤੁਹਾਡੇ ਹੱਥਾਂ ਦੀਆਂ ਬਣੀਆਂ ਹੋਈਆਂ ਨੇ ਗੜਾਸੀਆਂ। ਅਸੀਂ ਇਹਨਾਂ ਨੂੰ ਪੰਜਾਬੀ ਤੇ ਆਪ ਤੇ ਕਹਿੰਦੇ ਆ ਗੜਾਸਤੀ ਵੀ ਇਹਦੇ ਤੇ ਭਾਂਡੇ ਜੋੜਾਂਗੇ। ਇਹ ਬਣੀਆਂ ਹੋਈਆਂ ਨੇ। ਇਹ ਕਿੱਲੀਆਂ ਵੀ ਲੱਗੀਆਂ ਨੇ ਉਸੇ ਤਰ੍ਹਾਂ ਹੀ। ਲਓ ਚੌਧਰੀ ਸਾਹਿਬ ਅਗਲੇ ਕਮਰੇ ਦੇ ਵਿੱਚ ਚੱਲ ਗਏ ਆਪਾਂ ਹੁਣ। ਇਹ ਇਸੇ ਤਰ੍ਹਾਂ ਜੀ ਇਹ ਦੇਖੋ ਜੀ ਇਹ ਸਾਰਾ ਇਹ ਵਿੰਡੋ ਸ਼ਿੰਡੋ ਫੇਰ ਲੱਗੀਆਂ ਹੋਈਆਂ ਨੇ ਅਗਲਿਆਂ ਕਮਰਿਆਂ ਦੀਆਂ। ਇਹ ਥੱਲੇ ਵੀ ਬਣੀਆਂ ਹੋਈਆਂ ਨੇ ਚੀਜ਼ਾਂ ਜੁੱਤੀਆਂ ਜੱਤੀਆਂ 100 ਚੀਜ਼ਾਂ ਰੱਖਣ ਵਾਸਤੇ। ਇਹ ਦੇਖੋ ਆਲੇ ਬਣੇ। ਇਹ ਦੇਖੋ ਆਲੇ ਇਹ ਇਹਨਾਂ ਦੇ ਵਾਲਦ ਸਾਹਿਬ ਨੇ। ਇਹ ਚੌਧਰੀ ਗੁਲਾਮ ਕਾਦਰ ਜੱਟ ਇਹ ਮੇਰੇ ਵੀਰ ਭਾਈ ਅਬਦੁਲ ਵੀਰ ਤੇ ਇਹਨਾਂ ਦੇ ਵਾਲਦ ਸਾਹਿਬ ਨੇ। ਤੇ ਇਸੇ ਤਰ੍ਹਾਂ ਹੀ ਇਹ ਆ ਗਿਆ। ਇਹ ਦਰਵਾਜ਼ਾ ਬੰਦ ਕਰਕੇ ਦਰਵਾਜ਼ਾ ਦਿਖਾਓ ਜੀ। ਬੰਦ ਕਰਕੇ ਬਸ ਨਾ ਇਹ ਵੇਖੋ ਜੀ ਕਿਹੜਾ ਖੂਬਸੂਰਤ ਦਰਵਾਜ਼ਾ ਜੀ। ਇਹ ਵੇਖੋ ਜੀ ਸਾਰਾ ਸੀਨ ਇਹਦਾ। ਅੱਗੇ ਦਰਵਾਜ਼ਾ ਖੋਲ ਦਿਓ ਜੀ। ਦਰਵਾਜ਼ਾ ਖੋਲੋ ਜੀ। ਇਹ ਦੇਖੋ ਜੀ ਇਸੇ ਤਰ੍ਹਾਂ ਹੀ ਕਿਹੜਾ ਖੂਬਸੂਰਤ ਹੈ। ਪੁਰਾਣੀ ਸਾਰੀ ਮੇਨਟੇਨ ਹੋਈ ਹੈ। ਸ਼ਤੀਰੀਆਂ ਬੜੀਆਂ ਕੀਮਤੀ ਸ਼ਤੀਰੀਆਂ ਨੇ ਕਿ ਅੱਜ ਲੋਕ ਖੁਆਇਸ਼ ਕਰਦੇ ਨੇ ਕਿ ਸ਼ਤੀਰੀਆਂ ਲੇਕਿਨ ਮੇਰਾ ਖਿਆਲ ਹੈ ਕਿ ਸਾਡੀ ਖੁਆਇਸ਼ ਨਹੀਂ ਪੂਰੀ ਹੋ ਸਕਦੀ ਕਿਸੇ ਵੀ ਸਾਡੇ ਭਰਾ ਦੀ। ਇਹ ਆਲੀਆਂ ਨੇ ਇਹ ਕਿੱਲੀਆਂ ਸਾਰੀਆਂ ਲੱਗੀਆਂ ਹੋਈਆਂ ਨੇ। ਇਹ ਸਾਰੀਆਂ ਇਹ ਮੇਨਟੇਨ ਹੋਈ ਹੈ। ਤੇ ਇਹ ਆਲੀਆਂ ਬਣੀਆਂ ਨੇ ਕਿੱਲੀਆਂ ਵੀ ਬਣੀਆਂ ਨੇ। ਤੇ ਇਹ ਬੜੀਆਂ ਮਿਸਤਰੀਆਂ ਦੀ ਖੁਆਇਸ਼ ਹੈ ਕਿ ਸ਼ਤੀਰ ਚੌਧਰੀ ਸਾਹਿਬ ਕਿਤੇ ਕੋਈ ਸਾਨੂੰ ਦੇ ਦਿਓ ਲੈਂਟਰ ਪਾ ਦਿੰਦੇ। ਲੇਕਿਨ ਨਹੀਂ ਇਹ ਮਹੱਲ ਦੀ ਖੂਬਸੂਰਤੀ ਨੂੰ ਇਹਨਾਂ ਨੇ ਬਰਕਰਾਰ ਰੱਖਿਆ। ਇਸੇ ਤਰ੍ਹਾਂ ਹੀ ਇਹ ਸਾਈਡ ਵਾਲੀ ਦੀਵਾਰ ਆ ਜਾਂਦੀ ਹੈ। ਇਹ ਸਾਈਡ ਵਾਲੀ ਦੀਵਾਰ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਫੇਰ ਇਹ ਰੌਂਸ ਬਣੇ ਨੇ। ਉਹੀ ਬਣੇ ਨੇ ਰੌਂਸ। ਇਹਨਾਂ ਦੇ ਗੜਾਸੀਆਂ ਵੇ ਕੋਈ ਚੀਜ਼ਾਂ ਇਸਤੇਮਾਲ ਦੀਆਂ ਰੱਖੀਆਂ ਹੋਈਆਂ ਨੇ ਹੇਠਾਂ ਉੱਤੇ ਇਹਨਾਂ ਨੇ। ਤੇ ਇਸੇ ਤਰ੍ਹਾਂ ਹੀ ਇਹ ਹੁਣ ਆਪਾਂ ਬਾਹਰ ਨੂੰ ਦਰਵਾਜ਼ਾ ਇਹ 3 ਕਮਰੇ ਜਿਹੜੇ ਨੇ ਨਾ ਇਹ ਮੁਕੰਮਲ ਹੋ ਗਏ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਨਾ ਸਾਹਮਣੇ ਵੀ ਚੁਬਾਰੇ ਜਿਹੜੇ ਨੇ ਨਾ ਡਬਲ ਬਣੇ ਹੋਏ ਨੇ। ਤੇ ਇੱਕ ਹਿੱਸਾ ਜਿਹੜਾ ਨਾ ਥੋੜਾ ਜਿਹਾ ਤੁਹਾਨੂੰ ਹਿੱਸਾ ਸੀ ਇਧਰੋਂ ਸਾਈਡ ਤੋਂ ਦਿਖਾਣੇ ਆ। ਲਓ ਜੀ ਇਹ ਆਪਾਂ ਇਹ ਹਿੱਸੇ ਦੀ ਦੂਸਰੇ ਹਿੱਸੇ 'ਚ ਆ ਗਏ। 3 ਕਮਰੇ ਤੁਹਾਨੂੰ ਉਧਰ ਵਹਾਏ ਨੇ ਤੇ 3 ਕਮਰੇ ਸੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਘਰਾਂ ਦੇ ਬਾਹਰ ਨੀ। ਪੈਰਾਂ ਦੀਆਂ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਉਹ ਪਿੱਪਲਾਂ ਦੀ ਛਾਵੇਂ ਉਹ ਤੀਆਂ ਦੇ ਮੇਲੇ ਟੁੱਟ ਗਈ
ਮੱਥੇ ਤੇ ਲਾ ਕੇ ਇਹ ਕੋ ਜਿਹੜਾ ਸਾਈਡ ਤੇ ਕਮਰੇ ਸ਼ੁਰੂ ਹੋ ਜਾਂਦੇ ਨੇ, ਇਹਨਾਂ ਦੀ ਵੀ ਕਿਸੇ ਚੀਜ਼ ਦੇ ਵਿੱਚ ਕੋਈ ਕਮੀ ਨਹੀਂ ਪਾਈ ਜਾਂਦੀ। ਇਹ ਦੇਖੋ, ਇਹ ਉਹ ਪੁਰਾਣੀਆਂ ਗੜਾਸ ਸਿੰਘਾਂ, ਜਿਸ ਤਰ੍ਹਾਂ ਮੈਂ ਦੱਸਿਆ ਅੱਗੇ ਕਿ ਇਹਨਾਂ ਦੇ ਸਮਾਨ ਰੱਖਦੇ ਸਨ, ਡੈਕੋਰੇਸ਼ਨ ਸੀ। ਇਹ ਵਿੱਚ ਦੀਵਾਰ ਇਹਨਾਂ ਨੇ ਆਪ ਕੀਤੀ ਹੈ। ਇਸੇ ਤਰ੍ਹਾਂ ਹੀ ਇਹ ਬਾਹਰ ਦੇ ਦਰਵਾਜ਼ੇ ਦੇ ਉੱਤੇ ਇਸੇ ਤਰ੍ਹਾਂ ਰੌਂਸ ਬਣੇ ਨੇ। ਇਹ ਸੰਦੂਖੀ ਛੱਤਾਂ ਉਸੇ ਤਰ੍ਹਾਂ ਹੀ ਨਹੀਂ, ਦੇਖ ਲਓ ਇਹ ਫੱਟੀ ਜੀ ਉਖੜੀ ਪਈ ਇੱਕ, ਲੇਕਿਨ ਤੁਸੀਂ ਦੇਖ ਸਕਦੇ ਜੇ ਕਿਹੜੀਆਂ ਖੂਬਸੂਰਤ ਜਿਹੜੀਆਂ ਨੇ ਨਾ ਛੱਤਾਂ। ਇਹ ਇੱਕ ਅਜਾਇਬ ਘਰ 'ਚ ਜਗ੍ਹਾ ਜਿਹੜੀ ਹੈ ਨਾ ਸਾਡੇ ਹਿਸਾਬ ਦੇ ਵਿੱਚ ਤਬਦੀਲ ਕਰਨ ਵਾਲੀ ਹੈ ਕਿ ਐਡੀ ਖੂਬਸੂਰਤੀ। ਲੇਕਿਨ ਵਕਤ ਦੇ ਸਮੇਂ ਦੇ ਨਾਲ ਮੇਰੇ ਵੀਰ ਜਿਹੜੇ ਇੱਥੇ ਆਬਾਦ ਹੋਏ ਨੇ ਉਹ ਇਹਦੇ ਨਾਲ ਇਹ ਵੇਖੋ, ਇਹ ਵੀ ਇਹ ਬਣੇ ਹੋਏ ਨੇ, ਆਲੇ ਬਣੇ ਹੋਏ ਨੇ ਖੂਬਸੂਰਤ। ਇਹ ਕਿੱਲੀਆਂ, ਜਿਵੇਂ ਮੇਰਾ ਵੀਰਾਂ ਦਾ ਕਿੱਲੀਆਂ ਲੱਗੀਆਂ ਹੋਈਆਂ ਨੇ ਸਾਰੀਆਂ। ਇਸ ਇਹ ਜੀ ਇਹ ਕਮਰੇ ਦੇ ਨਾਲ ਦਾ ਇਹ ਦੀਵਾਰ ਵਿੱਚ ਬਾਅਦ ਦੀ ਦੀਵਾਰ ਹੈ। ਇਹ ਦੀਵਾਰ ਇਹ ਬਾਅਦ ਦੀਆਂ ਦੀਵਾਰਾਂ ਨੇ। ਇਹ ਛੋਟਾ ਜਿਹਾ ਕਮਰਾ ਵੀ ਇਹ ਬਾਅਦ ਦਾ ਸੇਮ ਦੇ ਵਿੱਚ ਸਾਰਾ ਕੀਤਾ ਹੋਇਆ ਹੈ। ਤੇ ਇਸੇ ਲਾਈਨ ਦੇ ਵਿੱਚ ਇਹ ਜਿਹੜੇ ਤੁਹਾਨੂੰ ਮੈਂ 4 ਕਮਰੇ ਦੱਸੇ ਨੇ, 2 ਤੁਹਾਨੂੰ ਪਿਛਲੇ, ਇੱਕ ਢਹਿ ਗਿਆ, ਇੱਕ ਤੁਹਾਨੂੰ ਦਿਖਾਤਾ। ਇਹ ਫੇਰ ਕਮਰਾ ਆ ਗਿਆ। ਇਹ ਦੇਖੋ ਕਿੱਡਾ ਖੂਬਸੂਰਤ ਹੈ। ਇਹ ਉਹ ਪੱਤਰੀਆਂ, ਉਹ ਅੱਜ ਵੀ ਇਹ ਉਹ ਨੰਬਰ, ਇਹ ਪੱਤਰੀਆਂ ਦੇ ਨੰਬਰ ਆ ਗਏ ਸਾਹਮਣੇ। ਅਗਰ ਕੋਈ ਮੇਰੇ ਬੋਲਣ 'ਚ ਗਲਤੀ ਹੋ ਜਾਵੇ ਤੇ ਮੈਂ ਉਹਦੀ ਮਾਫੀ ਮੰਗਾਂਗਾ ਵੀਰਾਂ ਤੋਂ। ਇਹ ਉਹ ਸੀਲਾਂ ਲੱਗੀਆਂ ਹੋਈਆਂ ਨੇ, ਇਹਨਾਂ ਦੇ ਨੰਬਰ ਲੱਗੇ ਹੋਏ ਨੇ। ਹਰ ਦਰਵਾਜ਼ੇ ਨੂੰ ਇਹ ਨੰਬਰ ਲੱਗੇ ਨੇ। ਮੇਰੇ ਵੀਰ ਆਪ ਹੀ ਨੰਬਰ ਪੜ੍ਹ ਲੈਣਗੇ। ਥੋੜਾ ਜਿਹਾ ਇਹਦੇ ਤੇ ਜ਼ੰਗ ਜਿਹਾ ਆਇਆ ਪਿਆ। ਖੈਰ ਮੈਂ ਵੀਰਾਂ ਨੂੰ ਇਹ ਦਰਵਾਜ਼ੇ ਦਿਖਾਣਾ। ਉਸੇ ਤਰ੍ਹਾਂ ਦਰਵਾਜ਼ੇ, ਵੱਧ ਤੋਂ ਵੱਧ ਦਰਵਾਜ਼ੇ ਮਜ਼ਬੂਤ ਨੇ। ਇਹ ਮੈਂ ਕਮਰੇ ਦੇ ਅੰਦਰ ਆ ਗਿਆ। ਇਸੇ ਤਰ੍ਹਾਂ ਹੀ ਇਹ ਸੰਦੂਖੀ ਛੱਤਾਂ ਬਣੀਆਂ ਹੋਈਆਂ ਨੇ, ਬੜੀਆਂ ਖੂਬਸੂਰਤ ਨੇ, ਬੜੀਆਂ ਖੂਬਸੂਰਤ ਛੱਤਾਂ ਨੇ। ਇਹ ਦੇਖੋ ਤੁਸੀਂ, ਏਡੀਆਂ ਪਿਆਰੀਆਂ ਛੱਤਾਂ। ਇਸੇ ਤਰ੍ਹਾਂ ਹੀ ਇਹ ਵਿੱਚ ਦੀਵਾਰ ਜਿਹੜੀ ਬਾਅਦ ਦੇ ਵਿੱਚ ਇਹਨਾਂ ਨੇ ਕੀਤੀ ਹੈ। ਇਹ ਸਾਹਮਣੀਆਂ ਗੜਾਸੀਆਂ ਜਿਹੜੀਆਂ ਬਣੀਆਂ ਨੇ, ਜਿਨ੍ਹਾਂ ਦੇ ਬਰਤਨ ਰੱਖਦੇ ਨੇ। ਇਹ ਜੋ ਪੁਰਾਣੀਆਂ ਡਿਜ਼ਾਈਨਿੰਗ ਦੀਆਂ ਅਜੇ ਵੀ ਬਣੀਆਂ ਹੋਈਆਂ ਨੇ। ਇਹ ਵਿੱਚ ਕਮਰੇ ਦੇ ਵਿੱਚ ਦੀਵਾਰ ਹੋਈ ਹੈ। ਤੇ ਇਸੇ ਤਰ੍ਹਾਂ ਹੀ ਇਹ ਵੇਖੋ, ਕਮਰੇ ਬਣਾਏ ਨੇ, ਕਮਰਾ ਇੱਕ ਹੀ ਸੀ। ਚੌਧਰੀ ਸਾਹਿਬਾਂ ਨੇ ਕਮਰਾ ਇੱਕ ਸੀ, ਵਿੱਚ ਪਾਰਟੀਸ਼ਨ ਕੀਤੀ ਹੈ। ਇਸੇ ਤਰ੍ਹਾਂ ਹੀ ਇਹ ਆਲਾ ਬਣਿਆ ਹੋਇਆ। ਇਹ ਦਹਲੀਜ਼, ਇਹ ਦਹਲੀਜ਼ਾਂ, ਉਹ ਜਿਵੇਂ ਉਹ ਨਿਜ਼ਾਮ ਡਾਕੂ ਨੂੰ ਕਹਿੰਦੇ ਸੀ ਨਾ, ਨਿਜ਼ਾਮ ਡਾਕੂ ਮਾਰਿਆ ਗਿਆ ਅੰਗਰੇਜ਼ ਦੇ ਹੱਥੋਂ ਵਕਤ ਆਪਣੇ ਇਲਾਕੇ 'ਚ ਨਿਜ਼ਾਮ ਹੋਇਆ। ਉਹ ਕਹਿੰਦੇ ਸੀ ਨਿਜ਼ਾਮ ਮਰਦਾ ਨਹੀਂ, ਨਿਜ਼ਾਮ ਨੂੰ ਦਹਲੀਜ਼ ਵਾਲੀ ਸੱਟ ਮਾਰ ਗਈ ਹੈ। ਸਾਡੀ ਇੱਧਰ ਬੜੀ ਮਸ਼ਹੂਰ ਮਿਸਾਲ ਹੈ। ਦਹਲੀਜ਼ ਐਡੀ ਮਜ਼ਬੂਤ ਹੈ ਕਿ ਇਹ ਦਹਲੀਜ਼ ਦੇ ਉੱਤੇ ਮਹੱਲਾਂ ਦੇ ਮਹੱਲ ਪਏ ਨੇ, ਲੇਕਿਨ ਇਹ ਦਹਲੀਜ਼ ਅੱਜ ਵੀ ਆਪਦੀ ਸ਼ਾਨ ਸ਼ੌਕਤ ਦੇ ਵਿੱਚ ਖੜੀ ਹੋਈ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਕਮਰਾ ਆ ਜਾਂਦਾ, ਇਹ ਫੇਰ ਗੈਲਰੀਆਂ ਆ ਜਾਂਦੀਆਂ ਨੇ। ਇਹ ਫੇਰ ਕਮਰਾ ਆ ਜਾਂਦਾ ਜਿਹੜਾ ਇਧਰੋਂ ਲਾਸਟ ਕਮਰਾ। ਇਹਦੀ ਵੀ ਇਹ ਸੰਦੂਖੀ ਛੱਤਾਂ ਦੀ ਇਹ ਪਾਰਟੀਸ਼ਨ ਸਾਰੀ ਹੋਈ ਹੈ। ਇਹ ਗੜਾਸੀਆਂ ਬਣੀਆਂ ਹੋਈਆਂ ਨੇ, ਜਿਨ੍ਹਾਂ ਦੇ ਬਰਤਨ ਰੱਖਦੇ ਸਨ। ਐਨ ਦੀ ਇਹ ਡੈਕੋਰੇਟ ਹੋਈ ਹੈ। ਉਸ ਵਕਤ ਦੇ ਨਾਲ ਇਹ ਡੈਕੋਰੇਸ਼ਨ ਹੋਈ ਹੈ ਦੀਵਾਰ ਦੇ ਵਿੱਚ। ਇਹ ਮੇਰੇ ਵੀਰ ਦੇਖ ਰਹੇ ਹੋਣਗੇ, ਸਲੋਪ ਜੀ ਬਣਾਈ ਹੈ, ਬੜੀ ਸੋਹਣੀ ਡਿਜ਼ਾਈਨਿੰਗ ਕੀਤੀ ਹੈ। ਤੇ ਇਹ ਥੋੜਾ ਜਿਹਾ ਸ਼ਤੀਰੀ ਨੂੰ ਇੱਕ ਨੂੰ ਤੋਲ ਦਿੱਤੀ ਗਈ ਹੈ ਥੱਲਿਓਂ। ਇਹ ਇਸੇ ਤਰ੍ਹਾਂ ਹੀ ਇਹਨਾਂ ਦੇ ਆਲੇ ਨੇ। ਫਿਰ ਆਪਾਂ ਦਰਵਾਜ਼ਿਆਂ ਦੇ ਵਿੱਚੋਂ ਬਾਹਰ ਹੋ ਜਾਂਦੇ ਆ। ਤੇ ਇਹ ਜੀ ਇਸੇ ਤਰ੍ਹਾਂ ਹੀ ਆਪਾਂ ਕਮਰੇ ਤੋਂ ਬਾਹਰ ਨਿਕਲਦੇ ਹੁੰਦੇ ਆ। ਇਹ ਗੈਲਰੀ ਆ ਗਈ ਆ ਪੌੜੀਆਂ ਦੀ, ਜਿਹੜੀਆਂ ਉਤਲੀਆਂ ਮੰਜ਼ਲਾਂ ਨੂੰ ਜਾਂਦੀਆਂ ਨੇ। ਤੇ ਇਹ ਦੇਖੋ ਨਾ, ਇਹ ਗੈਲਰੀ ਹੈ, ਪੌੜੀਆਂ ਦਾ ਹਿੱਸਾ ਜਿਹੜਾ ਤਾਂ ਨੂੰ ਜਾਂਦਾ ਹੈ। ਤੇ ਮੇਰਾ ਖਿਆਲ ਹੈ ਮੈਂ ਥੱਲੇ ਵਾਲਾ ਹਿੱਸਾ ਜਿਹੜਾ ਸਾਰਾ ਮੁਕੰਮਲ ਕਰ ਦਿੱਤਾ ਹੈ। ਤੇ ਹੁਣ ਮੈਂ ਅਗਲੇ ਪਾਰਟ 2 ਦੇ ਵਿੱਚ ਮੈਂ ਤੁਹਾਨੂੰ ਡਬਲ ਸਟੋਰੀ ਮਹੱਲਾਂ ਦੀ ਜਿਹੜੀ ਉਹ ਸੈਰ ਕਰਾਵਾਂਗਾ। ਸਤਿ ਸ੍ਰੀ ਅਕਾਲ।